ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਅਹਿਮ ਖਬਰ ਬਾਰੇ ਇੱਕ ਬੜੀ ਅਹਿਮ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ। ਗੱਲਬਾਤ ਕਰਾਂਗੇ ਇਸ ਰਿਪੋਰਟ ਦੇ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਨੇ, ਉਹ ਆਪਣੀ ਪਾਰਟੀ ਦਾ ਰਲੇਵਾਂ ਆਉਂਦੇ 18 ਸਤੰਬਰ ਨੂੰ ਬੀਜੇਪੀ ਦੇ ਵਿੱਚ ਕਰਨ ਜਾ ਰਹੇ ਨੇ। ਔਰ ਬੀਜੇਪੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਿਉਂ ਲੋੜ ਆ? ਬੀਜੇਪੀ ਕਿਉਂਕਿ ਸਿੱਖ ਚਿਹਰਾ ਨਾਲ ਰੱਖ ਕੇ ਬੀਜੇਪੀ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਕਿ ਸਿੱਖ ਸਾਡੇ ਨਾਲ ਨੇ, ਔਰ ਇਹਨੂੰ ਬੀਜੇਪੀ ਦੀ ਪੰਜਾਬ ਦੀ ਜਿਹੜੀ ਰਣਨੀਤੀ ਹੈ ਪੰਜਾਬ ਦੇ ਵਿੱਚ ਆਉਣ ਦੀ, ਉਹਦੇ ਨਾਲ ਜੋੜ ਕੇ ਬਿਲਕੁਲ ਦੇਖਿਆ ਜਾ ਸਕਦਾ। ਤੇ ਕੌਮਾਂਤਰੀ ਕੌਮੀ ਪੱਧਰ ਤੇ ਵੀ ਬੀਜੇਪੀ ਇਹ ਪ੍ਰਭਾਵ ਸਿਰਜਣਾ ਚਾਹੁੰਦੀ ਹੈ ਕਿ ਜਿਹੜੀਆਂ ਮਿਨੋਰਟੀਜ਼ ਨੇ ਉਹ ਸਾਡੇ ਨਾਲ ਨੇ, ਮਤਲਬ ਸਿੱਖ ਸਾਡੇ ਨਾਲ ਨੇ। ਹਾਲਾਂਕਿ ਸਿੱਖਾਂ ਨਾਲ ਬੀਜੇਪੀ ਜਾਂ ਆਰਐਸਐਸ ਕਿੰਨੀ ਕੁ ਹੈ ਇਹ ਕੋਈ ਦੱਸਣ ਦੀ ਲੋੜ ਨਹੀਂ ਹੈ। ਬੀਜੇਪੀ ਦੋ ਤਰ੍ਹਾਂ ਦੀ ਪੋਲਿਟਿਕਸ ਕਰਦੀ ਹੈ। ਬੀਜੇਪੀ ਇੱਕ ਪਾਸੇ ਸਿੱਖਾਂ ਨੂੰ ਨਾਲ ਵੀ ਰੱਖਦੀ ਹੈ, ਦੂਜੇ ਪਾਸੇ ਪੰਜਾਬ ਦੇ ਇਸ਼ੂ ਜਿੱਥੇ ਸਿੱਖ ਬਹੁ ਗਿਣਤੀ ਦੇ ਵਿੱਚ ਹੈ ਉੱਥੇ ਬੀਜੇਪੀ ਦੇ ਸਟਾਂਸ ਕੁਛ ਹੋਰ ਹੁੰਦੇ ਨੇ। ਆਪਾਂ ਦੇਖਿਆ ਜੇ ਬੀਜੇਪੀ ਸਿੱਖਾਂ ਦੀ ਹਮਦਰਦ ਹੈ, ਕਿਸਾਨਾਂ ਦੀ ਹਮਦਰਦ ਹੈ, ਤਾਂ ਖੇਤੀ ਕਾਨੂੰਨਾਂ ਦੇ ਵਿੱਚ ਆਪਾਂ ਦੇਖਿਆ ਕਿਵੇਂ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਤਾਂ ਖੈਰ, ਪਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਵਾ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਨੂੰ ਗਵਰਨਰ ਹੀ ਦੇਣ ਜਾ ਰਹੀ ਹੈ, ਮਤਲਬ ਰਾਜਪਾਲ ਬਣਾ ਦੂਗੀ ਉਹ ਕਿਸੇ ਰਾਜ ਦਾ। ਔਰ ਹੋ ਸਕਦਾ ਹੈ ਜਿਹੋ ਜਿਹੀਆਂ ਕੈਪਟਨ ਸਾਹਿਬ ਦੀਆਂ ਸਰੀਰਕ ਮੁਸ਼ੱਕਤਾਂ ਨੇ, ਉਹਨਾਂ ਦਾ ਸਰੀਰ ਬੜਾ ਸੋਹਲ ਹੈ, ਤਾਂ ਹੋ ਸਕਦਾ ਕਿਸੇ ਪਹਾੜੀ ਇਲਾਕੇ ਦਾ, ਹਿਮਾਚਲ ਪ੍ਰਦੇਸ਼ ਵਰਗੇ ਦਾ, ਜਾਂ ਕਿਸੇ ਕਸ਼ਮੀਰ ਵਰਗੀ ਵਾਦੀ ਦਾ, ਜਾਂ ਕਿਸੇ ਮਹਾਰਾਸ਼ਟਰ ਵਰਗੇ ਸੂਬੇ ਦਾ, ਮਤਲਬ ਜਿੱਥੇ ਠੰਡ ਜੀ ਜ਼ਿਆਦਾ ਰਹਿੰਦੀ ਹੋਵੇ ਉੱਥੇ। ਪਰ ਤੁਹਾਨੂੰ ਪਤਾ ਵਾ ਕਿ ਸੋਸ਼ਲ ਮੀਡੀਆ 'ਤੇ ਇੱਕ ਚਰਚਾ ਚੱਲੀ ਹੈ, ਨਾਲੋਂ ਨਾਲ ਚਰਚਾ ਇਹ ਚੱਲੀ ਹੈ ਕਿ ਯੂਰਪ ਦੇ ਵਿੱਚ ਕਈ ਘਰਾਣੇ ਨੇ ਜਿਹੜੇ ਪਿਛਲੇ 600 ਸਾਲ ਤੋਂ, 6 ਸਦੀਆਂ ਤੋਂ ਸੱਤਾ ਦੀ ਦਲਾਲੀ ਕਰਦੇ ਆ ਰਹੇ ਨੇ। ਅਤੇ ਸੱਤਾ ਦੀ ਦਲਾਲੀ ਕਰਕੇ ਉਹ ਕੀ ਕਰਦੇ ਨੇ ਕਿ ਜਿਹੜਾ ਵੀ ਹੁਕਮਰਾਨ ਧਿਰ ਆਉਂਦੀ ਆ ਉਹਦੇ ਨਾਲ ਉਹ ਯਾਰੀ ਪਾ ਲੈਂਦੇ ਨੇ। ਯਾਰੀ ਪਾ ਕੇ ਲੋਕਾਂ ਦੇ ਸੇਵਕ ਹੋਣ ਦਾ ਪ੍ਰਪੰਚ ਰਚਦੇ ਨੇ, ਅਤੇ ਉੱਥੋਂ ਜਿਹੜੀ ਸੱਤਾ ਹੁੰਦੀ ਆ ਉੱਥੋਂ ਉਹ ਐਸ਼ੋ ਆਰਾਮ ਦੀਆਂ ਸਹੂਲਤਾਂ ਜਿਹੜੀਆਂ ਉਹ ਹਾਸਲ ਕਰਦੇ ਨੇ। ਇਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਬੜੀ ਵਾਇਰਲ ਹੋ ਰਹੀ ਹੈ, ਔਰ ਉਹ ਅਜੇਪਾਲ ਬਰਾੜ ਜੀ ਨੇ ਜਿਹੜੇ ਸਿੱਖ ਇਸ਼ੂਜ਼ 'ਤੇ ਬੜੀ ਬੇਬਾਕੀ ਦੇ ਨਾਲ ਬੋਲਦੇ ਨੇ, ਔਰ ਕੌਮਾਂਤਰੀ ਪੱਧਰ 'ਤੇ ਜਿਹੜੇ ਮਸਲੇ ਨੇ ਉਹਨਾਂ 'ਤੇ ਵੀ ਉਹਨਾਂ ਦੀ ਪਕੜ ਜਿਹੜੀ ਹੈ ਕਾਫੀ ਚੰਗੀ ਹੈ, ਅਤੇ ਪੰਥਕ ਮਸਲਿਆਂ 'ਤੇ ਬੜੀ ਬੇਬਾਕੀ ਦੇ ਨਾਲ ਆਪਣੀ ਰਾਏ ਰੱਖਦੇ ਨੇ। ਉਹਨਾਂ ਨੇ ਇੱਕ ਪੋਸਟ ਲਿਖੀ, ਉਹ ਕਹਿੰਦੇ ਨੇ ਕਿ ਯੂਰਪ ਦੇ ਵਿੱਚ ਕੁਛ ਪੁਰਾਣੇ ਘਰਾਣੇ ਜਿਹੜੇ ਆ 600 ਸਾਲਾਂ ਤੋਂ ਸੱਤਾ ਦੇ ਦਲਾਲ ਬਣ ਕੇ ਆਪਦੀ ਹੋਂਦ ਕਾਇਮ ਰੱਖੀ ਬੈਠੇ ਆ। ਜਦੋਂ ਵੀ ਕੋਈ ਤਾਕਤਵਰ ਧਿਰ ਆ ਜਿਹੜੀ ਉਹ ਰਾਜ ਦੇ ਵਿੱਚ ਆਵੇ, ਇਹ ਵਿਚੋਲੀਏ ਖਤਮ ਨਹੀਂ ਹੁੰਦੇ, ਅਤੇ ਰਾਜ ਕਰ ਰਹੀ ਧਿਰ ਦੀ ਜੀ ਹਜ਼ੂਰੀ ਕਰਕੇ ਆਮ ਜਨਤਾ 'ਤੇ ਗਲਬਾ ਕਾਇਮ ਰੱਖਦੇ ਨੇ। ਪੰਜਾਬ ਦੇ ਵਿੱਚ ਵੀ ਉਹ ਕਹਿੰਦੇ ਕੁਛ ਇਹੋ ਜਿਹੇ ਪਰਿਵਾਰ ਨੇ ਜਿਹੜੇ ਪਟਿਆਲੇ ਵਾਲੇ ਜਾਂ ਮਜੀਠੀਏ ਵਾਲੇ, ਮਜੀਠੀਏ ਇਹ ਪਹਿਲਾਂ ਮੁਗਲਾਂ ਦੇ, ਫਿਰ ਕਹਿੰਦੇ ਅਬਦਾਲੀ ਦੇ, ਅਤੇ ਫਿਰ ਅੰਗਰੇਜ਼ਾਂ ਦੇ, ਫਿਰ ਕਾਂਗਰਸ ਦੇ ਵਫਾਦਾਰ ਬਣ ਕੇ ਰਾਜ ਭਾਗ ਅਤੇ ਦੌਲਤਾਂ ਮਾਣਦੇ ਰਹੇ। ਹੁਣ ਹਿੰਦੂਤਵੀ ਤਾਕਤਾਂ ਭਾਰਤ ਦੇ ਵਿੱਚ ਰਾਜ ਕਰ ਰਹੀਆਂ ਨੇ, ਅਤੇ ਇਹ ਉਹਨਾਂ ਦੇ ਨਾਲ ਰਲੇਵਾਂ ਕਰ ਜਾ ਰਹੇ ਨੇ ਜਾਂ ਉਹਨਾਂ ਦੇ ਭਾਈਵਾਲ ਬਣ ਗਏ ਨੇ। ਹਕੂਮਤ ਕੋਈ ਵੀ ਹੋਵੇ, ਇਹ ਉਹਦੇ ਹੱਥ ਠੋਕੇ ਬਣ ਕੇ ਲੋਕਾਂ 'ਤੇ ਰਾਜ ਕਰਦੇ ਨੇ, ਅਤੇ ਇਹਨਾਂ ਨੇ ਕੌਮ ਦਾ ਭਲਾ ਘੱਟ ਕੀਤਾ ਅਤੇ ਨੁਕਸਾਨ ਜ਼ਿਆਦਾ ਕੀਤਾ। ਆਪਾਂ ਦੇਖਿਆ ਜਨਰਲ ਡਾਇਰ ਦੀ ਜਦੋਂ ਗੱਲ ਚੱਲਦੀ ਹੈ ਅਤੇ ਮਜੀਠੀਆ ਪਰਿਵਾਰ ਨੂੰ ਉਦੋਂ ਗੱਲ ਨਹੀਂ ਆਉਂਦੀ। ਆਪਾਂ ਦੇਖਿਆ ਕਿ ਕਿਵੇਂ ਜਿਹੜੇ ਇਹ ਰਿਆਸਤੀ ਰਾਜੇ ਸੀਗੇ, ਇਹਨਾਂ ਨੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਬਗਾਵਤਾਂ ਨੂੰ ਦਬਾਉਣ ਦਾ ਕੰਮ ਕੀਤਾ, ਅਤੇ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਇਹਨਾਂ ਨੇ, ਅੰਗਰੇਜ਼ਾਂ ਦੇ ਚਾਪਲੂਸ ਬਣ ਕੇ, ਅੰਗਰੇਜ਼ਾਂ ਦੇ ਪਿੱਠੂ ਬਣ ਕੇ। ਅੱਜ ਕੈਪਟਨ ਸਾਹਿਬ ਕਹਿੰਦੇ ਨੇ ਮੈਂ ਪਾਣੀਆਂ ਦਾ ਰਾਖਾ ਵਾਂ, ਪਰ ਇਹਨਾਂ ਨੇ ਪੈਪਸੂ ਨੇ ਪੰਜਾਬ ਨੂੰ ਕਿਤੇ ਕਿਸੇ ਟਾਈਮ ਮਾਲੀਆ ਦਿੱਤਾ ਵਾ। ਸੋ ਉਹ ਅੰਗਰੇਜ਼ਾਂ ਦੀਆਂ ਮਿਹਰਬਾਨੀਆਂ ਸੀਗੀਆਂ, ਅਤੇ ਅੰਗਰੇਜ਼ ਮਿਹਰਬਾਨ ਕਿਹਨਾਂ ਲੋਕਾਂ 'ਤੇ ਸੀ ਇਹ ਦੱਸਣ ਦੀ ਲੋੜ ਨਹੀਂ ਹੈ। ਖੈਰ, ਇਹ ਤਾਂ ਰਹੀ ਬੀਜੇਪੀ ਪੰਜਾਬ ਦੇ ਵਿੱਚ ਉਹਨਾਂ ਨੂੰ ਗਵਰਨਰ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਬੀਜੇਪੀ ਕਿਸੇ ਵੀ ਰਾਜ ਦਾ ਗਵਰਨਰ ਜਿਹੜਾ ਉਹ ਬਣਾ ਸਕਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸਿਆਸੀ ਸਫ਼ਰ ਰਿਹਾ, ਇਹ ਕੋਈ ਬਹੁਤਾ ਇਹ ਨਹੀਂ ਰਿਹਾ ਕਿ ਉਹ ਇੱਕ ਥਾਂ ਖੜ੍ਹੇ ਰਹੇ। ਹਮੇਸ਼ਾ ਦਵੰਦ ਦਾ ਸ਼ਿਕਾਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ। ਕੋਈ ਵੇਲਾ ਸੀ ਜਦੋਂ ਉਹ 80 ਦੇ ਵਿੱਚ ਉਹਨਾਂ ਨੂੰ ਰਾਜੀਵ ਗਾਂਧੀ ਸਿਆਸਤ ਦੇ ਵਿੱਚ ਲੈ ਕੇ ਆਏ, ਅਤੇ ਲੰਘੀਆਂ ਚੋਣਾਂ ਦੇ ਵਿੱਚ ਜਿਹੜੀਆਂ 2022 ਦੀਆਂ ਹੋਈਆਂ, ਕੈਪਟਨ ਦਾ ਹਾਲ ਕੀ ਹੋਇਆ ਆਪਾਂ ਦੇਖਿਆ ਵਾ। ਔਰ ਬਾਵਜੂਦ ਇਸ ਦੇ ਇੱਕ ਫਲੋਪ ਚਿਹਰੇ ਨੂੰ, ਇੱਕ ਫਲੋਪ ਮੁੱਖ ਮੰਤਰੀ ਨੂੰ, ਜਿਹੜਾ ਨਾ ਮਾਈਨਿੰਗ 'ਤੇ ਕੁਛ ਕਰ ਸਕਿਆ, ਨਾ ਬੇਅਦਬੀਆਂ 'ਤੇ ਕੁਛ ਕਰ ਸਕਿਆ, ਨਾ ਬੇਰੁਜ਼ਗਾਰੀ 'ਤੇ ਕੁਛ ਕਰ ਸਕਿਆ, ਨਾ ਨੌਕਰੀਆਂ ਦੇ ਸਕਿਆ, ਨਾ ਰਾਜ ਦਾ ਕਰਜ਼ਾ ਲਾ ਸਕਿਆ, ਉਹਨੂੰ ਬੀਜੇਪੀ ਲੈ ਰਹੀ ਆ ਹੁਣ। ਔਰ ਇੱਕ ਫਲੋਪ ਮੁੱਖ ਮੰਤਰੀ ਜਿਹੜਾ ਸਿਰਫ ਮਾਈਨਿੰਗ ਦੇਖਦਾ ਸੀ, ਉਹ ਵੀ ਹੈਲੀਕਾਪਟਰ 'ਤੇ ਚੜ੍ਹ ਕੇ, ਜਿਹਨੇ ਕਦੇ ਆਪਦੇ MLAs ਨੂੰ ਮਿਲਣ ਦੀ ਕਦੇ ਖੇਚਲ ਨਹੀਂ ਸੀ ਕੀਤੀ। ਹੁਣ ਕੈਪਟਨ ਸਾਹਿਬ ਦਾ ਸਿਆਸੀ ਸਫ਼ਰ ਕਿੱਥੋਂ ਸ਼ੁਰੂ ਹੁੰਦਾ? 1980 ਦੇ ਵਿੱਚ ਰਾਜੀਵ ਗਾਂਧੀ ਕਾਂਗਰਸ ਦੇ ਵਿੱਚ ਲੈ ਕੇ ਆਉਂਦੇ ਆ, ਅਤੇ ਉਸ ਤੋਂ ਪਹਿਲਾਂ ਉਹ 1963 ਦੇ ਵਿੱਚ ਜਿਹੜਾ ਉਹ ਫੌਜ ਦੇ ਵਿੱਚ ਜਾਂਦੇ ਆ, ਸਿੱਖ ਰੈਜੀਮੈਂਟ ਦੇ ਵਿੱਚ, ਅਤੇ ਬਹੁਤਾ ਰਾਸ ਨਹੀਂ ਆਏ। 1965 ਦੇ ਵਿੱਚ ਉਹ ਇੱਥੋਂ ਮੁੜ ਆਉਂਦੇ ਆ। ਖੈਰ, ਉਸ ਤੋਂ ਬਾਅਦ ਫਿਰ ਚਲੇ ਜਾਂਦੇ ਆ।
ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰੀ ਲੋਕ ਸਭਾ ਮੈਂਬਰ ਬਣੇ। 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਕਰਕੇ ਇਹਨਾਂ ਨੇ ਬਤੌਰ ਸੰਸਦ ਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ। ਉਹ ਇੰਦਰਾ ਨੇ ਕੀਤਾ ਸੀ। ਇਸ ਤੋਂ ਬਾਅਦ 1985 ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਤੇ ਇਸ ਤੋਂ 1 ਮਹੀਨੇ ਬਾਅਦ ਉਹ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਵਿੱਚ ਚੁਣੇ ਗਏ ਤੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ। ਉਸ ਤੋਂ ਬਾਅਦ ਕੀ ਹੁੰਦਾ, 87 ਦੇ ਵਿੱਚ ਬਰਨਾਲਾ ਸਰਕਾਰ ਬਰਖਾਸਤ ਹੋ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਂਦਾ ਹੈ। 92 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਇੱਕ ਅਲੱਗ ਪਾਰਟੀ ਜਿਹਦਾ ਨਾਮ ਆ ਅਕਾਲੀ ਦਲ ਪੰਥਕ ਉਹਦੀ ਸ਼ੁਰੂਆਤ ਕਰਦੇ ਆ। 98 ਦੇ ਵਿੱਚ ਫਿਰ ਉਹ ਕਾਂਗਰਸ ਦਾ ਵਿੱਚ ਰਲੇਵਾਂ ਕਰ ਲੈਂਦੇ ਆ, ਉਸੇ ਕਾਂਗਰਸ ਦਾ ਵਿੱਚ ਜਿਹੜੀ ਕਾਂਗਰਸ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਸੀ, ਜਿਹੜੀ ਕਾਂਗਰਸ ਨੂੰ ਉਹਨਾਂ ਨੇ ਟਾਟਾ ਬਾਏ ਬਾਏ ਕਿਹਾ ਸੀ, ਉਸੇ ਕਾਂਗਰਸ ਦੇ ਵਿੱਚ। ਇਹ ਉਹਨਾਂ ਦੀ ਸਿਆਸੀ ਪਹੁੰਚ ਵੇਖ ਲਓ। ਉਸ ਤੋਂ ਬਾਅਦ 1998 ਦੇ ਵਿੱਚ ਇਹ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੇ ਆ। ਰਜਿੰਦਰ ਕੌਰ ਭੱਠਲ ਦੇ ਨਾਲ ਤਾਲੁਕਾਤ ਕੋਈ ਬਹੁਤੇ ਚੰਗੇ ਨਹੀਂ ਸੀ, ਹਰਚਰਨ ਸਿੰਘ ਬਰਾੜ ਨਾਲ ਵੀ ਤਾਲੁਕਾਤ ਬਹੁਤੇ ਚੰਗੇ ਨਹੀਂ ਸੀ, ਪਰ 2002 ਦੇ ਵਿੱਚ ਮੁੱਖ ਮੰਤਰੀ ਬਣ ਜਾਂਦੇ ਆ। 7 ਤੱਕ ਮੁੱਖ ਮੰਤਰੀ ਰਹਿੰਦੇ ਆ। ਉਸ ਤੋਂ ਬਾਅਦ 10 ਸਾਲਾਂ ਬਾਅਦ 10 ਸਾਲ ਇਹਨਾਂ ਨੂੰ ਸੱਤਾ ਨਹੀਂ ਮਿਲਦੀ। 12 ਦੇ ਵਿੱਚ ਅਕਾਲੀ ਦਲ ਮੁੜ ਸੱਤਾ ਦੇ ਵਿੱਚ ਆ ਜਾਂਦਾ ਤੇ ਜਦੋਂ 12 ਦੇ ਵਿੱਚ ਅਕਾਲੀ ਦਲ ਮੁੜ ਸੱਤਾ ਦੇ ਵਿੱਚ ਆ ਜਾਂਦਾ ਤੇ ਇਹ ਪਾਸੇ ਹੋ ਕੇ ਬਹਿ ਜਾਂਦੇ ਆ ਵੀ ਮੈਂ ਨਹੀਂ ਹੁਣ ਲੜਨਾ। ਤੇ ਉਹਨਾਂ ਟਾਈਮਾਂ ਦੇ ਵਿੱਚ ਪੰਜਾਬ ਦੇ ਕਈ ਕਾਂਗਰਸ ਦੇ ਲੀਡਰ, ਨੌਜਵਾਨ ਲੀਡਰ, ਉਹ ਭਿੜਦੇ ਰਹੇ ਬਾਦਲਾਂ ਦੇ ਨਾਲ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਤੇ ਉਸ ਤੋਂ ਬਾਅਦ 14 ਦੇ ਵਿੱਚ ਅਰੁਣ ਜੇਤਲੀ ਨੂੰ ਹਰਾ ਦਿੰਦੇ ਆ। ਅਰੁਣ ਜੇਤਲੀ ਨੂੰ ਹਰਾਉਣ ਤੋਂ ਬਾਅਦ ਕਹਿੰਦੇ ਵੀ ਬਾਜਵੇ ਨੂੰ ਲਾਓ, ਫਿਰ ਮੈਂ ਪ੍ਰਧਾਨ ਬਣੂ ਤੇ ਫਿਰ ਮੈਂ ਮੁੱਖ ਮੰਤਰੀ ਵਾਲੀ ਚੋਣ ਲੜੂੰਗਾ। 17 ਦੇ ਵਿੱਚ ਫਿਰ ਮੁੱਖ ਮੰਤਰੀ ਬਣਦੇ ਆ। ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਜਿਹੜਾ ਵਾ ਉਹ ਸਹੁੰ ਖਾਂਦੇ ਆ ਤੇ ਫਿਰ 19 ਦੇ ਵਿੱਚ ਵੀ ਇਹ 13 ਦੇ ਵਿੱਚੋਂ 8 ਸੀਟਾਂ ਪੰਜਾਬ ਦੇ ਵਿੱਚ ਕਾਂਗਰਸ ਜਿੱਤ ਜਾਂਦੀ ਹੈ। ਪਰ ਫਿਰ 2022 ਦੇ ਵਿੱਚ 21 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ, ਜਿਹੜੇ ਮਹੀਨੇ ਦੇ ਵਿੱਚ ਹੁਣ ਇਹਨਾਂ ਨੇ ਰਲੇਵਾਂ ਕਰਨਾ ਹੈ, ਇਸੇ ਹੀ ਮਹੀਨੇ ਦੇ ਵਿੱਚ ਇਹਨਾਂ ਨੂੰ ਕਾਂਗਰਸ ਗੱਦੀ ਤੋਂ ਲਾ ਦਿੰਦੀ ਹੈ ਕਿ ਪਾਸੇ ਹਟ ਜਾਓ ਕੈਪਟਨ ਸਾਹਿਬ, ਹੁਣ ਗੱਲ ਤੁਹਾਡੇ ਵੱਸ ਦੀ ਨਹੀਂ ਰਹੀ। ਸੋ ਇੰਨੇ 1980 ਤੋਂ ਸ਼ੁਰੂ ਹੋਇਆ ਇਹਨਾਂ ਦਾ ਸਿਆਸੀ ਸਫ਼ਰ। 40 ਸਾਲਾਂ ਦੇ ਵਿੱਚ 2 ਵਾਰ ਤਾਂ ਪਾਰਟੀ ਦਾ ਰਲੇਵਾਂ ਕੀਤਾ, 4-5 ਵਾਰ ਪਾਰਟੀਆਂ ਬਦਲੀਆਂ, ਕਦੇ ਪ੍ਰਧਾਨਗੀ ਪਿੱਛੇ ਰੁੱਸ ਗਏ, ਕਦੇ ਕਾਸੇ ਪਿੱਛੇ ਰੁੱਸ ਗਏ, ਮੁੱਖ ਮੰਤਰੀ ਬਣ ਗਏ, ਲੋਕਾਂ ਨੂੰ ਮਿਲੇ ਨਹੀਂ, ਲੋਕਾਂ ਦੀ ਗੱਲਬਾਤ ਨਹੀਂ ਕੀਤੀ, ਲੋਕਾਂ ਦੇ ਨਾਲ ਜਿਹੜਾ ਵਾ ਉਹ ਰਾਬਤਾ ਨਹੀਂ ਕੀਤਾ। ਰਾਸ਼ਟਰਵਾਦੀ ਪਹੁੰਚ ਹਮੇਸ਼ਾ ਰੱਖੀ। ਰਾਸ਼ਟਰਵਾਦੀ ਪਹੁੰਚ ਕੀ ਮਤਲਬ, ਪਾਕਿਸਤਾਨੀਆਂ ਨੂੰ ਕਹਿਤਾ, ਇਹ ਤਾਂ ਕਿਸਾਨਾਂ ਨੂੰ ਵੀ ਕਹਿੰਦੇ ਸੀ ਕਿ ਧਰਨਾ ਲਾ ਕੇ ਪੰਜਾਬ ਦਾ ਨੁਕਸਾਨ ਕੀਤਾ, ਉਹ ਤਾਂ ਉਦੋਂ ਉਹਨਾਂ ਦੀ ਡਾਂਗ ਕਾਇਮ ਸੀ, ਤਾਂ ਕਰਕੇ ਇਹਨਾਂ ਨੂੰ ਆਪਦਾ ਬਿਆਨ ਵਾਪਸ ਲੈਣਾ ਪਿਆ। ਸੋ ਭਾਜਪਾ ਨੂੰ ਇਸ ਵੇਲੇ ਲੋੜ ਹੈ ਸਿੱਖ ਚਿਹਰਿਆਂ ਦੀ, ਉਹਨਾਂ ਦੀ ਪੋਲਿਟਿਕਸ ਦੇ ਹਿਸਾਬ ਦੇ ਨਾਲ ਉਹ ਕਰਨਗੇ ਕਿਉਂਕਿ ਉਹਨਾਂ ਨੂੰ ਜ਼ਰੂਰਤ ਹੈ। ਔਰ ਕੈਪਟਨ ਸਾਹਿਬ ਦੀ ਲੋੜ ਇਹ ਹੈ ਕਿ ਕੁਛ ਈਡੀ ਦੀਆਂ ਫਾਈਲਾਂ ਨੇ ਜਿਹੜੀਆਂ ਕਮਜ਼ੋਰੀ ਬਣ ਜਾਂਦੀਆਂ ਨੇ। ਅਕਸਰ ਹੀ ਵੱਡੇ ਲੋਕਾਂ ਦੀਆਂ ਕਮਜ਼ੋਰੀਆਂ ਬਹੁਤ ਹੁੰਦੀਆਂ, ਕੰਮ 'ਚ ਵੱਡੇ ਨਹੀਂ, ਜਿਹੜੇ ਵੈਸੇ ਵੱਡੇ ਹੁੰਦੇ ਆ, ਕਿਰਦਾਰ 'ਚ ਵੀ ਨਹੀਂ ਵੱਡੇ, ਕੰਮ ਵੱਡੇ ਤਾਂ ਹੋਰ ਕਰਨ ਵਾਲੇ ਬਥੇਰੇ ਨੇ। ਸੋ ਇਹਨਾਂ ਗੱਲਾਂ ਕਰਕੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਲੋੜ ਭਾਜਪਾ ਨੂੰ ਨਹੀਂ ਹੈ, ਪਰ ਭਾਜਪਾ ਦੀ ਰਾਜਨੀਤੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਲੋੜ ਹੈ। ਸੋ ਇਸੇ 'ਚੋਂ ਕਨਸੂਆਂ ਮਿਲ ਰਹੀਆਂ ਨੇ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਰਾਜ ਦੀ ਗਵਰਨਰੀ ਜਿਹੜੀ ਹੈ ਉਹ ਮਿਲ ਸਕਦੀ ਹੈ। ਵੈਸੇ ਜਿਹੜੇ ਹਿਸਾਬ ਨਾਲ ਉਹ ਮੁਸ਼ੱਕਤ ਕਰ ਸਕਦੇ ਨੇ ਜਾਂ ਲੋਕਾਂ ਨੂੰ ਰਾਬਤਾ ਕਰਦੇ ਨੇ ਲੋਕਾਂ ਦੇ ਨਾਲ, ਤਾਂ ਉਹਨਾਂ ਨੂੰ ਗਵਰਨਰੀ ਦਾ ਅਹੁਦਾ ਹੀ ਸ਼ਾਇਦ ਠੀਕ ਰਹੂਗਾ। ਕਦੋਂ ਮਿਲੂਗੀ, ਕਿੱਥੇ ਮਿਲੂਗੀ, ਇਹ ਇੱਕ ਵੱਡਾ ਤੇ ਅਹਿਮ ਸਵਾਲ ਹੈ। ਜੁੜੇ ਰਹੋ।